ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਹੁਣ ਆਪਾਂ ਨਵੇਂ ਸਾਲ ਦੀ ਆਮਦ ਦੇ ਵਿੱਚ ਕੁਝ ਨਜ਼ਮਾਂ ਤੋਂ ਜਿਹੜੀਆਂ ਨੇ ਉਹ ਸ਼ੇਅਰ ਕਰਾਂਗੇ ਔਰ ਨਾਲ ਹੀ ਤੁਹਾਡੀਆਂ ਲਿਖਤਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਹੁਣ ਤਾਂ ਸਾਨੂੰ ਵੀ ਰਵਾਇਤੀ ਅੰਦਾਜ਼ ਦੇ ਵਿੱਚ 2020 ਅਲਵਿਦਾ 2021 ਜੀ ਆਇਆਂ ਨੂੰ ਹੁਣ ਹਾਰ ਹੂਰ ਲੈ ਕੇ ਜੇ ਤਾਂ ਕੋਈ ਦੀ ਕੋਈ ਸ਼ਕਲ ਸੂਰਤ ਹੋਏ ਫਿਰ ਤਾਂ ਕੋਈ ਹਾਰ ਹੂਰ ਪਾ ਦਈਏ, ਕਹੀਏ ਕਿ ਭਾਈ ਜ਼ਰਾ ਸੰਭਲ ਕੇ ਮਿਹਰਬਾਨੀ ਰੱਖੀ, ਉਹ ਪਿਛਲੇ ਅੰਗ ਨਾ ਰਹੀ ਜੋ ਉਹ ਕਰਤੂਤ ਕਰਕੇ ਗਿਆ 2020। ਦੇਖੋ ਮੈਂ ਸਮਝਦਾ ਕਿ ਬੇਸ਼ੱਕ ਨਵਾਂ ਵਰਾ ਹੋਏ ਜਾਂ ਕੋਈ ਤਿਉਹਾਰ ਦਿਨ ਹੋਏ, ਖਾਸ ਤੌਰ 'ਤੇ ਸਾਰੇ ਪਰਿਵਾਰ ਕੋਸ਼ਿਸ਼ ਕਰਦੇ ਨੇ ਇਕੱਠੇ ਹੋਣ ਦੀ, ਇੱਕ ਦੂਜੇ ਨਾਲ ਖੁਸ਼ੀਆਂ ਸ਼ੇਅਰ ਕਰਨ ਦੀ। ਪਰ ਇੱਦਾਂ ਦੇ ਮੌਕੇ ਹੁੰਦੇ ਨੇ ਜਦੋਂ ਉਹਨਾਂ ਸੱਚ ਹੱਕ ਇਨਸਾਫ ਦੇ ਰਸਤੇ ਦੇ ਪਾਂਧੀਆਂ ਨੂੰ, ਉਹਨਾਂ ਯੋਧਿਆਂ ਨੂੰ, ਜਿਵੇਂ ਅਸੀਂ ਕਰੋਨਾ ਜਿਹੜੇ ਵਾਰੀਅਰਸ ਦੀ ਗੱਲ ਕੀਤੀ, ਪਰ ਉਹ ਵੀ ਜਿਹੜੇ ਸੱਚ ਹੱਕ ਇਨਸਾਫ ਦੀ ਆਵਾਜ਼ ਜਿਨ੍ਹਾਂ ਦੇ ਅੰਦਰ ਸੁਣ ਕੇ ਸਦ ਮਾਹੀ ਦਾ ਮੈਂ ਘਾਹ ਪਾਣੀ ਮੂਤੋਂ ਨਹੀਂ, ਕਿਸੇ ਨਾਲ ਨਾ ਰਲਿਆ ਕਾਈ, ਕੋਈ ਜੋ ਸ਼ੌਂਕ ਪਿਆ ਉਹ ਨਹੀਂ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕੀਤੋ ਨਹੀਂ। ਇਹ 10ਵੇਂ ਪਾਤਸ਼ਾਹ ਦੀ ਸੱਦ ਹੈ ਕਿ ਭਾਈ ਜਦੋਂ ਮਾਹੀ ਦੀ ਆਵਾਜ਼ ਅੰਦਰੋਂ ਤੁਹਾਨੂੰ ਇਨਸਾਫ ਦੀ ਉਹ ਇੱਕ ਸੱਦ ਆਈ, ਤੁਸੀਂ ਸਭ ਕੁਝ ਛੱਡ ਦਿੱਤਾ, ਘਰ-ਬਾਰ ਛੱਡ ਦਿੱਤੇ, ਪਰਿਵਾਰ ਛੱਡ ਦਿੱਤੇ, ਤੁਸੀਂ ਤੁਰੇ ਕਿ ਅਸੀਂ ਇਨਸਾਫ ਲੈਣੇ। ਬਿਲਕੁਲ। ਔਰ ਜਦੋਂ ਅਸੀਂ ਨਵਾਂ ਵਰਾ ਮੁਬਾਰਕ ਕਹਿ ਰਹੇ ਹੁੰਦੇ ਆ ਇੱਕ ਦੂਸਰੇ ਨੂੰ, ਕਦੇ ਉਹਨਾਂ ਨੂੰ ਵੀ ਆਪਣੀ ਯਾਦ 'ਚ ਲਿਆਈਏ ਜਿਹੜੇ ਇਸ ਰਸਤੇ 'ਤੇ ਤੁਰਦੇ ਆ। ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਪਹਿਲਾਂ ਤਾਂ ਦੁਨੀਆ ਭਰ ਦੇ ਸੱਚ ਦੇ ਆਸ਼ਕਾਂ ਨੂੰ ਸਾਡਾ ਸਲੂਟ ਸਲਾਮ, ਫਿਰ ਜੇ ਸਿੱਖ ਕੌਮ ਦੇ ਹਵਾਲੇ ਨਾਲ 4 ਦਹਾਈਆਂ ਵੱਲ ਨਜ਼ਰ ਮਾਰੀਏ, 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ। ਜੇ ਅਸੀਂ ਆਪਣੇ ਗਵਾਂਢ, ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਵੱਲ ਨਜ਼ਰ ਮਾਰੀਏ ਤੇ ਕਿਵੇਂ ਕਿੰਨਾ ਦਰਦ, ਕਿੰਨੀ ਤਕਲੀਫ ਚੱਲ ਤਾਂ 72 ਸਾਲਾਂ ਤੋਂ ਹੀ ਰਹੇ ਸੀ, ਪਰ 5 ਅਗਸਤ 2019 ਤੋਂ ਬਾਅਦ ਕਿਸ ਕਿਸਮ ਦਾ। ਅੱਜ ਭਾਈ ਹਿੰਮਤ ਸਿੰਘ ਹੋਰਾਂ ਦੀ ਕਾਲ ਆਈ, ਕਿਵੇਂ ਹੋ? ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਿਹੜਾ ਦਰਦ ਜੋ ਕਸ਼ਮੀਰ ਦੇ ਵਿੱਚ ਸੀ ਜਦੋਂ 5 ਅਗਸਤ ਵਾਲਾ, ਔਰ ਮੈਂ ਹਰ ਦਿਨ ਹਰ ਪਲ ਮਹਿਸੂਸ ਕਰਦਾ ਰਿਹਾ। ਮੈਂ ਕਿਹਾ ਕਿ ਪਿਛਲੇ ਲਗਭਗ 1.5 ਮਹੀਨੇ ਤੋਂ ਇਵੇਂ ਹੀ ਹੁੰਦਾ ਵੀ ਜਿਹੜਾ ਮੇਰਾ ਦਿਲ ਹੈ ਉਹ ਉੱਥੇ ਦਿੱਲੀ 'ਚ ਹੀ ਧੜਕ ਰਿਹਾ ਹੁੰਦਾ। ਹੁਣ ਇਹ ਇੱਕ ਅਹਿਸਾਸ ਹੈ, ਅਸੀਂ ਕਰ ਤਾਂ ਕੁਛ ਨਹੀਂ ਸਕਦੇ ਹਾਂ, ਆਵਾਜ਼ ਚੁੱਕ ਸਕਦੇ ਹਾਂ, ਲੇਕਿਨ ਮੈਂ ਸਮਝਦਾ ਵੀ ਇਹ ਅਕਿਰਤ ਘਣਤਾ ਹੁੰਦੀ ਹੈ, ਨਾ ਸ਼ੁਕਰਾਪਨ ਹੁੰਦਾ ਹੈ ਉਹਨਾਂ ਕੌਮਾਂ ਦਾ, ਉਹਨਾਂ ਇਨਸਾਨਾਂ ਦਾ, ਉਹਨਾਂ ਕੌਮਾਂ ਦੇ ਬੰਦਿਆਂ ਦਾ ਜਿਹੜੇ ਉਹਨਾਂ ਨੂੰ ਯਾਦ ਨਾ ਕਰਨ, ਜਿਨ੍ਹਾਂ ਨੇ ਇਹ ਸਾਰੇ ਕੁਛ ਦਿਨ ਜਿਹੜੇ ਅਸੀਂ ਪਰਿਵਾਰਾਂ 'ਚ ਮਨਾ ਰਹੇ ਹਾਂ, ਉਹਨਾਂ ਨੂੰ ਛੱਡ ਕੇ ਉਹਨਾਂ ਨੇ ਉਹ ਰਸਤਾ ਚੁਣਿਆ ਸੀ ਤਾਂ ਕਿ ਆਉਣ ਵਾਲੀਆਂ ਮੁਸਤਕਬਲ ਦੀਆਂ ਸਾਡੀਆਂ ਪੀੜ੍ਹੀਆਂ ਸ਼ਾਨ ਨਾਲ ਜੀ ਸਕਣ, ਆਨ ਨਾਲ ਜੀ ਸਕਣ। ਉਹਨਾਂ ਨੂੰ ਬੇਗੈਰਤੀ ਪਸੰਦ ਨਹੀਂ ਸੀ, ਉਹ ਗੈਰਤਮੰਦ ਸਨ, ਗੈਰਤਮੰਦ ਨੇ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਵੀ ਨਹੀਂ, ਅਸੀਂ ਬੇਸ਼ੱਕ ਸਾਡਾ ਆਪਣਾ ਆਪਾ ਉਜੜ ਜਾਏਗਾ, ਟੱਬਰ ਸਾਡੇ ਉਜੜ ਜਾਣਗੇ, ਪਰ ਇਹੀ ਤਾਂ ਗੱਲ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਫਰਮਾਇਆ ਸੀ ਕਿ ਮੈਂ ਉਜੜਾਂ ਪੰਥ ਵਸੇ ਮਨ ਚਾਓ ਕਨੇਰਾ, ਮੇਰਾ ਸਰਬੰਸ ਵੀ ਕੁਰਬਾਨ ਹੋ ਜਾਏ ਕੋਈ ਗੱਲ ਨਹੀਂ ਹੈ, ਪੰਥ ਮੇਰਾ ਵਸੇ। ਔਰ ਮੈਂ ਅਕਸਰ ਇਸ ਨਿਊ ਈਅਰ ਈਵ ਤੇ ਬਾਬਾ ਗੁਰਬਚਨ ਸਿੰਘ ਮਾਨੋਚਾਲ, ਇਹ ਸਾਡੇ ਸੰਘਰਸ਼ ਦੇ ਬਹੁਤ ਵੱਡੇ ਯੋਧੇ ਹੋਏ ਨੇ। 1978 'ਚ ਇਸ ਸੰਘਰਸ਼ 'ਚ ਆਏ, 1992 ਦੇ ਵਿੱਚ ਇਹ ਸ਼ਹੀਦ ਹੋਏ ਮੁਕਾਬਲੇ ਦੇ ਵਿੱਚ, ਔਰ ਇਹ ਲਗਭਗ 14 ਸਾਲ ਦੇ ਪੀਰੀਅਡ 'ਚ ਇਹ ਉਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੇ ਜਿਨ੍ਹਾਂ ਨੇ ਪੰਥਕ ਕਮੇਟੀ ਜਿਸ ਨੇ ਖਾਲਿਸਤਾਨ ਦੇ ਸੰਘਰਸ਼ ਦੀ ਸ਼ੁਰੂਆਤ ਕੀਤੀ ਉਸ ਨੂੰ ਲੀਡ ਕੀਤਾ। ਔਰ ਜਿਹੜੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ, ਇਹ ਉਸ ਪੰਥਕ ਕਮੇਟੀ ਦੇ ਮੁਖੀ ਸਨ ਔਰ ਹੱਥ ਦੇ ਵਿੱਚ ਸ਼ਸਤਰ ਲੈ ਕੇ ਉਹਨਾਂ ਨੇ ਸ਼ਹੀਦੀ ਪਾਈ। ਔਰ ਇਹ ਇੱਕ ਬੜੇ ਲਾਜਵਾਬ ਸ਼ਾਇਰ ਵੀ ਸਨ। ਔਰ ਜਦੋਂ ਇਹਨਾਂ ਦੀ ਜਿੱਥੇ ਸ਼ਹਾਦਤ ਹੁੰਦੀ ਹੈ, ਉਹਨਾਂ ਦੀ ਡੈੱਡ ਬਾਡੀ ਦੇ ਨਾਲ
ਜਿਹੜਾ ਉਹਨਾਂ ਦੇ ਉਹ ਇੱਕ ਡਾਇਰੀ ਵੀ ਜਿਹਦੇ 'ਚ ਉਹ ਨਜ਼ਮਾਂ ਲਿਖਦੇ ਸਨ ਉਹ ਵੀ ਜਿਹੜੀ ਹੈ ਉਹ ਬਰਾਮਦ ਹੁੰਦੀ ਹੈ। ਔਰ ਅਲਟੀਮੇਟਲੀ ਇਹ ਉਹਨਾਂ ਦੀ ਜਿਹੜੀ ਨਜ਼ਮ ਕਿਵੇਂ ਆਖਾਂ ਨਵਾਂ ਵਰਾ ਮੁਬਾਰਕ ਹੋਵੇ, ਇਹ ਉਹਨਾਂ ਦੀ ਉਸ ਸ਼ਾਇਰੀ ਦੀ ਡਾਇਰੀ ਦੇ ਵਿੱਚ ਸੀ, ਜਿਹਨੂੰ 1 ਜਨਵਰੀ 1993 ਦੀ ਅਜੀਤ ਅਖਬਾਰ ਜਲੰਧਰ ਨੇ ਛਾਪਿਆ। ਔਰ ਮੈਂ ਸਮਝਦਾ ਵੀ ਇਹ ਲਫ਼ਜ਼ ਉਹਨਾਂ ਸਾਰਿਆਂ ਦੀ ਤਰਜਮਾਨੀ ਕਰਦੇ ਨੇ ਜਿਹੜੇ ਬੀਤੇ ਦੇ ਵਿੱਚ ਸਨ। ਅੱਜ ਜਿਹੜੇ ਲੱਖਾਂ ਦੀ ਗਿਣਤੀ 'ਚ ਦਿੱਲੀ ਬਰੂਹਾਂ ਤੇ ਬੈਠੇ ਨੇ, ਲੜਾਈ ਤਾਂ ਲੜਾਈ ਹੈ, ਉਹ ਕਲਮ ਦੇ ਨਾਲ ਵੀ ਹੈ, ਉਹ ਸ਼ਸਤਰ ਚੁੱਕ ਕੇ ਵੀ ਹੈ, ਉਹ ਅਮਨ ਤਰੀਕੇ ਦੇ ਨਾਲ ਵੀ ਹੈ। ਉਹ ਜਦੋਂ ਤੁਸੀਂ ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਜਿਹੜੇ ਇਹਨਾਂ ਸਾਰੇ ਯੋਧਿਆਂ ਨੂੰ ਆਪਣੇ ਮਨ ਦੀਆਂ ਨਜ਼ਰਾਂ ਸਾਹਮਣੇ ਲਿਆ ਰਹੇ ਨੇ, ਉਹ ਵੀ ਕਰ ਰਹੇ ਨੇ। ਔਰ ਇਹ ਬਾਬਾ ਮਾਨੂਚਾਲ ਦੀ ਨਜ਼ਮ ਇਹ ਸਾਡੇ ਸਾਰਿਆਂ ਦੇ ਜਜ਼ਬਾਤ ਨੇ। ਅਸੀਂ ਵੀ ਪਿਛਲੇ 4 ਦਹਾਈਆਂ ਤੋਂ ਉਹਨਾਂ ਵੀਰਾਂ ਨੇ ਜਿਨ੍ਹਾਂ ਨੇ ਇਸ ਰਸਤੇ ਨੂੰ ਚੁਣਿਆ, ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਦੇਣ ਤਾਂ ਕੋਈ ਨਹੀਂ ਹੈ, ਲੇਕਿਨ ਇੰਨਾ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇਹ ਲਫ਼ਜ਼ ਸਨ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸੋ ਇਹ ਆਵਾਜ਼ ਅਸੀਂ ਜ਼ਰੂਰ ਕਿ ਅਸੀਂ ਇਹ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣਾ, ਇਹਨੂੰ ਬੁਲੰਦ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਤੇ ਬਾਬਾ ਮਾਨੂਚਾਲ ਲਿਖਦੇ ਨੇ, ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ। ਔਰ ਇਹ ਪੜ੍ਹੇ ਲਿਖੇ ਸਨ, ਫੌਜ ਦੇ ਵਿੱਚ ਨੌਕਰੀ ਕਰਦੇ ਸੀ ਜਦੋਂ ਸਭ ਕੁਝ ਛੱਡ ਕੇ ਆਏ। ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ, ਐਪਰ ਦੋਸਤੋ ਕਿਵੇਂ ਆਖਾਂ ਤੁਹਾਨੂੰ ਕਿ ਨਵਾਂ ਵਰਾ ਮੁਬਾਰਕ ਹੋਵੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਔਰ ਅੱਜ ਵੀ ਤੁਸੀਂ ਜਦੋਂ ਦੇਖੋਗੇ ਤੇ ਇਹ ਇਵੇਂ ਹੀ ਲਫ਼ਜ਼ ਔਰ ਉਹੀ ਜੋ ਪੁਲਿਸ ਸਿਕਿਉਰਿਟੀ ਦਸਤਿਆਂ ਦਾ ਔਰ ਜੋ ਵਰਤਾਰਾ ਹੈ, ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਅਖੌਤੀ ਮੁਕਾਬਲੇ 'ਚ। ਜਿਨ੍ਹਾਂ ਭੈਣਾਂ ਦਾ ਭਰਾ ਮਾਰਿਆ, ਜਿਨ੍ਹਾਂ ਮਾਵਾਂ ਦੇ ਪੁੱਤਰ ਮਾਰੇ ਨੇ। ਅਜੇ ਤਾਂ ਮੈਂ ਸੰਭਾਲਦਾ ਫਿਰਦਾ ਆਪਣੀ ਵਿਰਾਸਤ, ਜਿਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ, ਤੇ ਲੱਭਦਾ ਫਿਰ ਰਿਹਾ ਬਾਪੂ ਦੀ ਪੱਗ, ਕਿਤੇ ਰੁਲਦੀ ਪਈ ਠਾਣੇ ਦੀ ਗੁੱਠ ਚੋਂ। ਅਜੇ ਮੇਰੀ ਮਾਂ ਦੇ ਹੰਝੂ ਨਹੀਂ ਸੁੱਕੇ ਤੇ ਭੈਣਾਂ ਦੇ ਹੌਕੇ, ਜਿਨ੍ਹਾਂ ਦਾ ਲਖਤੇ ਜਿਗਰ ਤੇ ਸੋਹਲ ਫੁੱਲ ਮਧੋਲਿਆ ਗਿਆ ਖੌਤੀ ਮੁਕਾਬਲੇ 'ਚ, ਕਿਸੇ ਬੀਆਬਾਨ ਰੋਹੀ ਦੇ ਪੁੱਲ ਤੇ ਝੂਠੇ ਮੁਕਾਬਲੇ। ਅਜੇ ਤਾਂ ਗੁੰਮ ਏ ਲਾਡੋ ਭੈਣ ਦੀ ਚੁੰਨੀ, ਗੁਆਚੀ ਜਿਹੜੀ ਦਿੱਲੀ ਨਸਲ ਕੁਸ਼ੀ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਕਿ ਜਿਹੜਾ ਜਿਵੇਂ ਬੱਚੀਆਂ ਦੇ ਨਾਲ ਜੋ ਸਲੂਕ ਔਰ ਜਿਹੜੇ ਜੁਝਾਰੂ ਸਨ ਉਹਨਾਂ ਦੇ ਭੈਣਾਂ ਨਾਲ ਕੀ ਸਲੂਕ ਪੁਲਿਸ ਕਰਦੀ ਸੀ, ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਨੂੰ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਲਾਡੋ ਭੈਣ ਦੀ ਚੁੰਨੀ, ਹਜ਼ਾਰਾਂ ਉਹ ਸਿੱਖ ਵਿਧਵਾਵਾਂ ਜਿਨ੍ਹਾਂ ਦੀ ਪੱਤ ਰੋਲੀ ਗਈ, ਉਹਨਾਂ ਦੀ ਗੱਲ। ਅਜੇ ਤਾਂ ਗੁੰਮ ਹੈ ਲਾਡੋ ਭੈਣ ਦੀ ਚੁੰਨੀ, ਗੁਆਚੀ ਜਿਹੜੀ ਦਿੱਲੀ ਨਸਲ ਕੁਸ਼ੀ ਦੌਰਾਨ ਸੀ। ਅਜੇ ਤਾਂ ਮੈਨੂੰ ਗਮ ਖਾ ਰਿਹਾ ਨਾਜ਼ੁਕ ਤਿਤਲੀਆਂ ਦਾ, ਜਿਨ੍ਹਾਂ ਦੇ ਖੰਭਾਂ ਦਾ ਰੰਗ ਹੋ ਗਿਆ ਸਫੇਦ। ਅਜੇ ਤਾਂ ਮੈਨੂੰ ਚਿੰਤਾ ਹੈ ਕਿ ਸਮੇਂ ਦੀ ਗਰਦਸ਼ 'ਚ ਮੇਰੀ ਪਹਿਚਾਨ ਹੀ ਨਾ ਗੁੰਮ ਹੋ ਜਾਵੇ ਕਿਤੇ। ਅਜੇ ਤਾਂ ਮੇਰੀ ਕਲਮ ਕੀਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ। ਅਜਿਹੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ। ਕਿਉਂਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਜਦੋਂ ਉਹਨਾਂ ਨੇ ਜ਼ੁਲਮ ਦੇਖਿਆ ਇਮਨਾਬਾਦ ਸ਼ਹਿਰ 'ਚ, ਤੇ ਉਹਨਾਂ ਦੇ ਲਫ਼ਜ਼ ਨੇ ਕਿ ਖੂਨ ਕੇ ਸੋਹਲੇ ਗਾਵੀਏ ਨਾਨਕ,
रत का कुंगू पाए वे लालो जी कि मैं जड़ा गीत लिख रहे हैं जो कह रहे हैं खून दा सोयल है बिल्कुल और ਇਹਦੇ ਚ ਆਮ ਚੰਗੇ ਮੌਕਿਆਂ ਮੌਕੇ ਕੇਸਰ ਛਿੜਕਿਆ ਜਾਂਦਾ। ਉਹਨਾਂ ਨੇ ਕਿਹਾ ਵੀ ਇਹ ਕੇਸਰ ਨੂੰ ਕੁੰਗੂ ਕਹਿੰਦੇ ਨੇ ਕਿ ਮੈਂ ਖੂਨ ਦਾ ਚਾਰ ਚੁਫੇਰੇ ਖੂਨ ਹੈ ਸਿਟੀ ਆਫ ਮਾਸਪੁਰੀ ਵਿੱਚ ਆਖ ਮਸੋਲ ਚਾਰ ਚੁਫੇਰੇ ਮਾਸ ਦੀ ਦੁਰਗੰਧ ਹੈ। ਤੇ ਇਹੀ ਮਾਨਸਾਲ ਸਾਹਿਬ ਕਹਿੰਦੇ ਨੇ ਕਿ ਅਜੇ ਤਾਂ ਮੇਰੀ ਕਲਮ ਕੇਰਦੀ ਰਤ ਦੇ ਹੰਝੂ ਤੇ ਗਾਉਂਦੀ ਖੂਨ ਦੇ ਸੋਹਲੇ ਅਜੇ ਭਿਆਨਕ ਮਾਹੌਲ ਵਿੱਚ ਕਿਵੇਂ ਆਖਾਂ ਕਿ ਨਵਾਂ ਵਰਾ ਮੁਬਾਰਕ ਹੋਵੇ ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ ਜਦੋਂ ਸਾਡੇ ਬਾਗੀ ਬਹਾਰ ਆਵੇਗੀ ਜੀ ਉਡੀਕ ਰੱਖਿਓ ਭੇਜਾਂਗਾ ਗ੍ਰੀਟਿੰਗ ਕਾਰਡ ਜਦੋਂ ਸਾਡੇ ਬਾਗੀ ਬਹਾਰ ਆਵੇਗੀ ਮੇਰੇ ਦੋਸਤ ਉਡੀਕਦੇ ਹੋਣਗੇ ਮੇਰੇ ਵੱਲੋਂ ਨਵੇਂ ਸਾਲ ਦਾ ਗ੍ਰੀਟਿੰਗ ਕਾਰਡ ਐਪਰ ਦੋਸਤੋ ਕਿਵੇਂ ਆਖਾਂ ਕਿ ਤੁਹਾਨੂੰ ਨਵਾਂ ਵਰਾ ਮੁਬਾਰਕ ਹੋਵੇ। ਔਰ ਕਲੋਜ਼ਿੰਗ ਦੇ ਵਿੱਚ ਮੈਂ ਖਾਲਿਸਤਾਨੀ ਸੰਘਰਸ਼ ਦੇ ਯੋਧੇ ਲਗਭਗ 4 ਦਹਾਈਆਂ ਤੋਂ ਜਲਾਵਤਨ ਭਾਈ ਗਜਿੰਦਰ ਸਿੰਘ ਜਿਹੜੇ ਐਗਜ਼ਾਈਲ 'ਚ ਨੇ ਜ਼ਬਰਦਸਤ ਸ਼ਾਇਰ ਸਨ 4 ਦਹਾਈਆਂ ਪਹਿਲਾਂ ਵੀ ਅੱਜ ਵੀ ਨੇ ਉਹਨਾਂ ਦੀ ਇਹ ਪੁਰਾਣੀ ਨਜ਼ਮ ਉਸ ਦੇ 2 ਕਪਲੇਟ ਜਿਹੜੇ ਅੱਜ ਕਿਸਾਨਾਂ ਨੂੰ ਅਸੀਂ ਸਮਰਪਿਤ ਕਰਦੇ ਹਾਂ ਜਿਹੜੇ ਉਸ ਜ਼ਿੱਦ ਨਾਲ ਉਸ ਹੱਠ ਨਾਲ ਉਸ ਦ੍ਰਿੜਤਾ ਨਾਲ ਕਿ ਅਸੀਂ ਇਹਨਾਂ ਨੂੰ ਹਰਾਉਣਾ ਦਿੱਲੀ ਫਤਿਹ ਕਰਨੀ ਹੈ ਬੈਠੇ ਨੇ। ਔਰ ਇਹ ਉਹਨਾਂ ਦਾ ਗਜਿੰਦਰ ਸਿੰਘ ਹੋਰਾਂ ਦੀ ਲਿਖਤ ਹੈ ਚੜ੍ਹਦਾ ਸੂਰਜ ਤੇ ਅਸੀਂ ਕਿਉਂਕਿ ਨਵਾਂ ਵਰਾ ਵੀ ਜਦੋਂ ਪਹਿਲੀ ਕਿਰਨਾਂ ਨੇ ਔਰ ਮਿਡਨਾਈਟ 12 ਵਜੇ ਤੋਂ ਬਾਅਦ ਸ਼ੁਰੂਆਤ ਹੈ। ਹੁਣ ਇੱਕ ਪਾਸੇ ਕੌਣ ਲੋਕ ਨੇ ਅਸੀਂ ਆਮ ਇਹ ਕਹਿੰਦੇ ਆ ਜੀ ਹਰ ਕੋਈ ਚੜ੍ਹਦੇ ਸੂਰਜ ਨੂੰ ਸਲਾਮ ਕਰਦਾ ਪਰ ਇਹ ਕੌਮ ਚੜ੍ਹਦੇ ਤੇ ਲਹਿੰਦੇ ਵੱਲ ਨਹੀਂ ਦੇਖਦੀ ਇਹ ਸੱਚ ਹੱਕ ਇਨਸਾਫ ਲਈ ਖਲੋਂਦੀ ਹੈ। ਇਹੀ ਨੇ ਬ੍ਰਾਹਮਣਵਾਦ ਹਿੰਦੂ ਤਵੀ ਕਿ ਜਦੋਂ ਸੂਰਜ ਚੜ੍ਹਦਾ ਤੇ ਪਾਣੀ ਦਾ ਲੋਟਾ ਲੈ ਕੇ ਸੂਰਜ ਨੂੰ ਪਾਣੀ ਦਿੰਦੇ ਨੇ ਡੁੱਬਦੇ ਸੂਰਜ ਨੂੰ ਨਹੀਂ ਦਿੰਦੇ ਇਹ ਚੜ੍ਹਦੇ ਸੂਰਜ ਵਾਲੇ ਨੇ। ਔਰ ਇਸ ਥਾਟ ਨੂੰ ਉਹਨਾਂ ਨੇ ਭਾਈ ਗਜਿੰਦਰ ਸਿੰਘ ਨੇ ਲਿਆ ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਸਾਡੀ ਫਿਤਰਤ ਨਹੀਂ ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਸਾਡੀ ਫਿਤਰਤ ਨਹੀਂ ਉਹ ਹੋਰ ਹੀ ਹਨ ਜੋ ਪਹਿਲੀ ਕਿਰਨ ਦੀ ਝਲਕ ਪੈਂਦੇ ਹੀ ਪਾਣੀ ਦੇ ਲੋਟੇ ਲੈ ਕੇ ਦੌੜਦੇ ਨੇ ਤੇ ਕਾਮਨਾ ਕਰਦੇ ਨੇ ਕਿਸੇ ਮਿਹਰ ਦੀ ਸੂਰਜ ਨੂੰ ਕਰ ਰਹੇ ਨੇ ਪਾਣੀ ਤੇ ਮੰਗ ਰਹੇ ਨੇ ਕਿ ਆ ਵੀ ਦੇ ਦੇ ਸੂਰਜ ਦੇਵਤਾ ਚੜ੍ਹਦੇ ਸੂਰਜ ਨੂੰ ਸਲਾਮ ਕਰਨਾ ਸਾਡੀ ਫਿਤਰਤ ਨਹੀਂ ਉਹ ਹੋਰ ਹੀ ਹਨ ਜੋ ਪਹਿਲੀ ਕਿਰਨ ਦੀ ਝਲਕ ਪੈਂਦੇ ਹੀ ਪਾਣੀ ਦੇ ਲੋਟੇ ਲੈ ਕੇ ਦੌੜਦੇ ਨੇ ਤੇ ਕਾਮਨਾ ਕਰਦੇ ਨੇ ਕਿਸੇ ਮਿਹਰ ਦੀ ਪਰ ਅਸੀਂ ਉਹ ਤੁਰੇ ਹਾਂ ਜੋ ਆਪਣੀ ਜਗ੍ਹਾ ਤੋਂ ਕਦੇ ਹਿੱਲੇ ਨਹੀਂ ਪਰ ਅਸੀਂ ਉਹ ਤੁਰੇ ਹਾਂ ਜੋ ਆਪਣੀ ਜਗ੍ਹਾ ਤੋਂ ਕਦੇ ਹਿੱਲੇ ਨਹੀਂ ਕਿਸੇ ਸੂਰਜ ਦੀ ਮਰਜ਼ੀ ਹੈ ਉਹ ਗੇੜੇ ਕੱਢ ਸਕਦਾ ਹੈ ਸੂਰਜ ਘੁੰਮ ਕੇ ਆਉਂਦਾ ਵੀ ਅਸੀਂ ਉੱਥੇ ਹੀ ਖੜੇ ਹਾਂ ਸੂਰਜ ਗੇੜੇ ਕੱਢਦਾ ਰਹੇ ਲੇਕਿਨ ਅਸੀਂ ਆਪਣੇ ਮੌਕਫ ਦੇ ਉੱਤੇ ਆਪਣੇ ਨਿਸ਼ਾਨੇ ਦੇ ਉੱਤੇ ਅਡਿੱਗ ਗਏ ਔਰ ਇਹਨਾਂ ਲਫ਼ਜ਼ਾਂ ਨਾਲ ਹੀ ਨਵਾਂ ਵਰਾ ਮੁਬਾਰਕ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਲਵਿਦਾ ਕਹਿਣ ਤੋਂ ਪਹਿਲਾਂ ਅਸੀਂ ਸਭ ਨੂੰ ਫਿਰ ਦੁਬਾਰਾ ਹੈਪੀ ਨਿਊ ਈਅਰ ਕਹਿੰਦੇ ਆ। ਸੋ ਇੱਥੇ ਲੈਂਦੇ ਆ ਆਪਣੀ ਵਿਊਅਰਸ ਕੋਲੋਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sosh@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।